ਇਹ ਜੀ ਚੱਕ ਨੰਬਰ 452 ਗਾਹ ਦੇ ਮੰਡੀ ਰਹਿਮੇ ਸ਼ਾਹ ਤਹਿਸੀਲ ਤਾਂਦਲਿਆਂ ਵਾਲਾ ਤੇ ਜ਼ਿਲ੍ਹਾ ਲੈਲਪੁਰੀ। ਮਾਸ਼ਾਅੱਲਾ ਸਰ, ਇਹ ਮੈਨੂੰ ਤਾਂ ਬੜਾ ਅੱਛਾ ਇਲਾਕਾ ਲੱਗਿਆ। ਔਰ ਅਸੀਂ ਹੁਣ ਸੁਰੈਸ਼ ਸਾਹਿਬ ਕੋ ਬੈਠੇ ਆ ਇਹਨਾਂ ਦੀਆਂ ਜ਼ਮੀਨਾਂ ਵਿੱਚ ਹੀ ਤੇ ਜਿੱਥੇ ਸਾਰਾ ਦਿਨ ਇਹਨਾਂ ਦੀ ਵੀਡੀਓ ਵੇਖੀ ਦੀ। ਫਸਟ ਆਫ ਆਲ ਤੁਹਾਡੇ ਸਾਰੀ ਫੈਮਿਲੀ ਦਾ, ਤੁਹਾਡਾ ਸਭ ਦਾ ਸ਼ੁਕਰੀਆ ਜਿਨ੍ਹਾਂ ਇੰਨਾ ਪਿਆਰ ਸਾਨੂੰ ਦਿੱਤਾ। ਅਸੀਂ ਆਏ, ਸਾਡਾ ਇੰਨਾ ਅੱਛਾ ਤੁਸੀਂ ਵੈਲਕਮ ਕੀਤਾ, ਸਭ ਦਾ ਬਹੁਤ ਸ਼ੁਕਰੀਆ ਤੁਹਾਡਾ। ਔਰ ਮਜ਼ਾ ਆਇਆ। ਮੈਂ ਸੁਰੈਸ਼ ਸਾਹਿਬ ਦਾ ਰੀਅਲੀ ਦਿਲ ਤੋਂ ਬੜਾ ਫੈਨ ਆ। ਮੈਨੂੰ ਇਹਨਾਂ ਦੀ ਬੜੀਆਂ ਗੱਲਾਂ ਪਸੰਦ ਨੇ ਤੇ ਉਹ ਹੀ ਕੋਸ਼ਿਸ਼ ਹੈ ਕਿ ਅਸੀਂ ਦੋਵੇਂ ਭਰਾ ਹੁਣ ਸਾਈਡ ਤੇ ਥੋੜੇ ਹੋਏ ਆ। ਮੈਂ ਚਲੋ ਥੋੜੀ ਜਿਹੀ ਗੱਪਸ਼ਪ ਲਾਈ, ਤੁਹਾਡੇ ਵਾਸਤੇ ਵੀ ਕੁਝ ਆਪਣੇ ਵਾਸਤੇ ਵੀ। ਮਜ਼ੇ ਪਹਿਲੀ ਗੱਲ ਤੇ ਅਸੀਂ ਲੇਟ ਹੋ ਗਏ ਕਾਫੀ, ਕਿਉਂ ਅਸੀਂ ਪਹਿਲਾਂ ਆਉਣਾ ਸੀ, ਰਸਤੇ ਦਾ ਨਹੀਂ ਸੀ ਪਤਾ ਤੇ ਫਿਰ ਉਹਦੇ ਵਾਸਤੇ ਥੋੜਾ ਲੇਟ ਹੋ ਗਏ ਤੇ ਉਹ ਫਿਰ ਚੱਲ ਰਿਹਾ ਸੀ। ਹੁਣ ਅਸੀਂ ਸਾਰੀ ਸਕਰੀਨ ਗੱਲਾਂ ਬਾਤਾਂ ਸਾਰਾ ਸੁਰੈਸ਼ ਸਾਹਿਬ ਨੂੰ ਦੇ ਛੱਡਣੀਆਂ, ਮੈਂ ਹੁਣ ਤੁਹਾਡੀਆਂ ਬੈਕ ਸੁਣਨੀਆਂ। ਚਲੋ ਜੀ ਆਓ ਜੀ, ਚੱਲ ਸ਼ਹਿਰੀ ਤੁਸੀਂ ਕਾਰਡ ਕੂਟ ਵੀ ਲੈ ਜਾ ਕਰਨਾ ਐਡੇ ਸਕੂਨ ਪ੍ਰੋਫੈਸ਼ਨਲ। ਚਲੋ ਸੁਰੈਸ਼ ਸਾਹਿਬ ਨੂੰ ਆ ਜਾਓ। अस्सलाम वालेकुम। ਸਿਆਣੇ ਕਹਿੰਦੇ ਵੀ ਲੇਖਾਂ ਨੂੰ ਮੇਖਾਂ ਨਹੀਂ ਲੱਗਦੀਆਂ, ਵੀ ਜਿਹੜੇ ਕਿਸੇ ਦੇ ਨਸੀਬ ਆ ਨਾ, ਜਿਹੜੇ ਕਿਸੇ ਦੇ ਬਖਤ ਆ, ਉਹਦੇ ਤੋਂ ਅਸੀਂ ਰੇਂਜ ਹੋ ਸਕਦੇ, ਰਾਜ਼ੀ ਹੋ ਸਕਦੇ, ਪਰ ਕਰ ਕੁਝ ਨਹੀਂ ਸਕਦੇ। ਉਹ ਬਖਤ, ਉਹ ਜਿਹੜੇ ਮੱਥੇ ਦੇ ਲੇਖ ਆ ਨਾ, ਉਹ ਰੱਬ ਦੇ ਹੱਥ 'ਚ ਆ। ਕੋਈ ਕਿੱਦਾਂ ਦੇ ਲੈ ਕੇ ਆ, ਕੋਈ ਕਿੱਦਾਂ ਦੇ। ਫਿਰ ਸਿਆਣੇ ਕਹਿੰਦੇ ਆ ਵੀ ਜਿਹੜਾ ਰਿਜ਼ਕ ਹੁੰਦਾ ਨਾ, ਇਹ ਵੀ ਕਈ ਰੰਗਾਂ ਦਾ, ਉਹਦੀ ਰਹਿਮਤਾਂ ਕਈ ਰੰਗਾਂ ਦੀ, ਉਹਦੀ ਨੇਮਤਾਂ ਕਈ ਰੰਗਾਂ ਦੀਆਂ। ਵੀ ਇੱਕ ਹੁੰਦਾ ਵੀ ਬੰਦੇ ਸਮਝਦੇ ਆ ਵੀ ਖਬਰੇ ਵੀ ਗੱਡੀ ਕੋਠੀ ਵੀ ਇਹ ਇਕੱਲਾ ਰਿਜ਼ਕ ਆ। ਨਾ ਨਾ, ਰਿਜ਼ਕ ਇਸ ਤੋਂ ਵੀ ਵੱਧ ਤੋਂ ਵੱਧ। ਹੁਣ ਇੱਕ ਕਹਿੰਦੇ ਵੀ ਥਾਣੇਦਾਰ ਆ, ਜੇ ਬੰਦੇ ਪੈਸਿਆਂ ਨੂੰ ਹੀ ਜਾਣਦੇ ਰਿਜ਼ਕ, ਥਾਣੇਦਾਰ ਆ, ਉਹਦੀ ਤਨਖਾਹ ਹੋਣੀ ਵੀ ਕਹਿ ਲਓ ਲੱਖ ਰੁਪਈਆ, ਇਹ ਵੀ ਮੈਂ ਬਹੁਤ ਹੀ ਕਹਿਤੀ। ਅੱਛਾ, ਫਿਰ ਇੱਕ ਦੁਕਾਨਦਾਰ ਖਬਰੇ ਸ਼ਾਮ ਨੂੰ 2 ਲੱਖ ਕਮਾਉਂਦਾ ਹੋਵੇ, ਪਰ ਜਿਹੜੇ ਸਲੂਟ ਉਹ ਥਾਣੇਦਾਰ ਨੂੰ ਵੱਜਦੇ, ਉਹ ਤਾਂ ਨਹੀਂ ਨਾ ਲੱਭਦੇ ਉਹਨੂੰ। ਜੇ ਉਹਨਾਂ ਦੇ ਵਿੱਚ ਕੀਮਤ ਪਾਈਏ ਤਾਂ ਉਹ ਕਿਸੇ ਸ਼ੈ ਨੂੰ ਰਲਦੀ ਨਹੀਂ। ਇਦਾਂ ਹੀ ਕਹਿ ਲਓ ਵੀ ਮੰਡੀ ਬਹਾਉਦੀਨ ਦੇ ਵਿੱਚ ਬੰਦੇ ਬਥੇਰੇ ਵਸਦੇ, ਉਥੋਂ ਬੰਦੇ ਬਾਹਰ ਵੀ ਬਹੁਤ ਗਏ ਹੋਏ, ਅਫਸਰ ਵੀ ਬੜੇ ਹੋਣੇ, ਭੋਏ ਭਾਂਡੇ ਵਾਲੇ ਵੀ ਹੋਣੇ, ਗੱਡੀਆਂ ਕੋਠੀਆਂ ਵੱਧ ਤੋਂ ਵੱਧ ਹੋਣੀਆਂ, ਪਰ ਜੋ ਰਿਜ਼ਕ, ਇਹ ਜਿਹੜਾ ਇੱਜ਼ਤ ਦਾ ਰਿਜ਼ਕ ਆ ਬੰਦਿਆਂ ਦੇ, ਸਿਆਣੇ ਕਹਿੰਦੇ ਵੀ ਰੱਬ ਨਾ ਮਾਰੇ ਡਾਂਗੀ ਕਲੱਲੀ ਦੰਦਾ ਮੱਤ। ਵੀ ਜਿਹਨਾਂ ਰੱਬ ਨੇ ਜਿਹਦੀ ਗੁੱਡੀ ਚੜਾਣੀ ਆ ਨਾ, ਲੋਕਾਂ ਦੇ ਦਿਲਾਂ 'ਚ ਉਹਦਾ ਪਿਆਰ ਪਾ ਦਿੰਦਾ। ਵੀ ਇਹ ਰਿਜ਼ਕ ਜਿਹੜਾ ਸਾਡੇ ਭਰਾ ਬਲਾਲ ਮਾਰਤ ਨੂੰ ਰੱਬ ਨੇ ਖਸੂਸੀ ਤੌਰ ਤੇ ਦਿੱਤਾ, ਵੀ ਇਹ ਗੁਜਰਾਤ 'ਚ ਕਿਸੇ ਨੇ, ਗੁਜਰਾਤ ਛੱਡੋ ਪਾਕਿਸਤਾਨ ਦੇ ਵਿੱਚ ਐਡੀ ਥੋੜੇ ਦਿਨਾਂ ਦੇ ਵਿੱਚ ਮੇਰੇ ਮਾਲਕ ਨੇ ਇਹਨਾਂ ਨੂੰ ਬੁਲੰਦੀਆਂ ਤੇ ਪਹੁੰਚਾਇਆ। ਤਾਂ ਰੱਬ ਇਦਾਂ ਹੀ ਰੱਖੇ, ਹਾਂ ਰੱਬ ਇਦਾਂ ਹੀ ਰੂਹ ਸਲਾਮਤ ਰੱਖੇ, ਸਿਹਤ ਸਲਾਮਤ ਰੱਖੇ। ਫਿਰ ਦੇਖੋ ਖਸੂਸੀ ਟਾਈਮ ਕੱਢ ਕੇ ਜਦੋਂ ਇੰਨੀ ਬੰਦੇ ਦੀ ਹੋਵੇ ਨਾ, ਕਹਿ ਲਓ ਵੀ ਧੰਨ ਹੋਵੇ, ਬੱਲੇ ਬੱਲੇ ਹੋਵੇ, ਤੇ ਫਿਰ ਆਪਣੇ ਨਿੱਕੇ ਭਰਾ ਕੋ ਖਸੂਸੀ ਟਾਈਮ ਕੱਢ ਕੇ ਇੰਨਾ ਸਫ਼ਰ ਕਰਕੇ ਖਾਸ ਮੇਰੇ ਵਾਸਤੇ ਇਹ ਤਸ਼ਰੀਫ ਲੈ ਕੇ ਨਾ, ਇਸ ਗੱਲ ਦਾ ਮੇਰੇ ਕੋ ਸ਼ੁਕਰੀਆ ਹੀ ਨਾ ਅਦਾ ਹੁੰਦਾ। ਫਿਰ ਇੱਕ ਟਾਈਮ ਸੀ ਵੀ ਭਲੇ ਵਕਤਾਂ 'ਚ ਨਾ ਬੰਦੇ ਇੱਕ ਦੂਏ ਕੋਲ ਜਾਂਦੇ ਹੁੰਦੇ ਸੀ। ਅੱਜ ਦੌਰ ਇਦਾਂ ਦਾ ਵੀ ਬੰਦਿਆਂ ਕੋਲ ਟਾਈਮ ਹੈ ਨਹੀਂ। ਉਹ ਜਿੱਦਾਂ ਨਾ ਭਲੇ ਵਕਤਾਂ ਦੀ ਗੱਲ ਆ ਵੀ ਬੰਦੇ ਕਿਸੇ ਨੂੰ ਨਾ ਤੁਰੇ ਜਾਂਦੇ ਨੂੰ ਨੇਰ ਨਾ ਲੱਭਿਆ, ਹਨੇਰ ਨਾ ਹਮਾਮ ਤੇ ਹੁੰਦਾ ਨਾਈ ਵਾਲਾ, ਤੇ ਉਹਨੇ ਕਿਹਾ ਵੀ ਯਾਰ ਵੀ ਮੈਂ ਇਕੱਲਾ ਇਹਨੂੰ ਕੀ ਕਰੂੰਗਾ, ਵੀ ਇਹ ਮੈਂ ਜਾ ਕੇ ਨਾ ਉਹਨੂੰ ਦਰਨਾ ਨਾਈ ਦੀ ਹੱਟੀ ਤੇ ਦਰਨਾ। ਉਹ ਗਿਆ, ਜਾ ਕੇ ਉਹਨੇ ਨਾਈ ਨੂੰ ਕਿਹਾ ਵੀ ਆ ਨੇਰ ਨਾ ਦੇਖ, ਇਹ ਲੱਭਿਆ ਵੀ ਤੇਰੇ ਕੰਮ ਆਊ। ਉਹ ਨਾਈ ਨੇ ਖੈਰ ਨੇਰ ਨਾ ਫੜਿਆ, ਕਹਿੰਦਾ ਵਾਹ ਜੀ ਵਾਹ, ਉਹਨੂੰ ਬਾਇਆ ਤੇ ਚਾਹ ਬਿਸਕੁਟ ਸਦਾ ਲੈ, ਚਾਹ ਪੀਤੀ। ਉਹ ਬੰਦੇ ਨੇ ਚਾਹ ਚੁ ਪੀਤੀ, ਨੇਰ ਨਾ ਦੇ ਕੇ ਟੁਰ ਗਿਆ। ਅਗਲੇ ਦਿਨ ਫਿਰ ਉਹ ਤੜਕੇ ਉਹ ਹਮਾਮ ਤੇ ਆ ਗਿਆ, ਕਹਿੰਦਾ ਜੀ ਉਹ ਨੇਰ ਨਾ ਠੀਕ ਚੱਲਦਾ। ਉਹ ਕਹਿੰਦਾ ਵੀ ਠੀਕ ਚੱਲਦਾ, ਬਹਿ ਜਾ। ਉਹਨੇ ਫਿਰ ਚਾਹ ਮੰਗਾ ਲਈ, ਉਧਰੋਂ ਬਿਸਕੁਟ ਵੀ ਮੰਗਾ ਲੈ, ਤੇ ਦਿਹਾੜੀ ਡੰਗ ਟੱਪਿਆ ਨਾ, ਤੇ ਫਿਰ ਉਹਨੂੰ ਨਾ ਆ ਕੇ ਬਹਿ ਗਿਆ। ਉਹਨੇ ਵਾਹਵਾ ਦੇਰ ਉਹਨੂੰ ਬੁਲਾਇਆ ਨਹੀਂ ਦੁਕਾਨਦਾਰ ਨੇ। ਫਿਰ ਉਹਨੇ ਜਾ ਕੇ ਹੋਲ ਮੱਠਾ ਜਿਹਾ ਪੁੱਛਦਾ, ਕਹਿੰਦਾ ਵੀ ਉਹ ਨੇਰ ਨੇ ਦਿਸਣਾ ਵੀ ਠੀਕ ਚੱਲਦਾ। ਉਹਨੇ ਨੇਰ ਨਾ ਚੱਕਿਆ, ਕਹਿੰਦਾ ਵੀ ਇਹ ਜਾ ਕੇ ਨਾ ਸਾਹਮਣੇ ਚਾਹ ਵਾਲੇ ਨੂੰ ਦੇ, ਇਹ ਤੂੰ ਗਲਤ ਥਾਂ ਦੇ ਗਿਆ, ਮੇਰਾ ਕੰਮ ਹੋਰ ਆ। ਤੇ ਅੱਜ ਤਾਂ ਬਾਬਾ ਕਿਸੇ ਕੋ ਸਭ ਤੋਂ ਬਹੁਤ ਹੀ ਕੀਮਤੀ ਸ਼ਾਹੀ ਟਾਈਮ ਆ। ਫਿਰ ਹੁਣ ਬਲਾਲ ਮਾਰਤ ਸਾਹਿਬ ਜਿਹੜੇ ਬਾਹਰਲੇ ਮੁਲਕ ਆ, ਫਿਰ ਆਪਣਾ ਕੁਨਬਾ ਚਾਹਣ ਵਾਲੇ ਵੀ ਆ, ਆਪਣੇ ਜੀ ਵੀ ਆ, ਫਿਰ ਕਾਰੋਬਾਰ ਵੀ ਰੱਬ ਦੀ ਜ਼ਾਤ ਨੇ ਖਿਲਾਰ ਕੇ ਦਿੱਤਾ। ਉਹ ਸਾਰੇ ਪਾਸੇ ਪਹੁੰਚਣਾ, ਰੱਬ ਇਦਾਂ ਹੀ ਤੁਹਾਨੂੰ ਹਿੰਮਤ ਦੇਈ ਰੱਖੇ, ਤੇ ਇਦਾਂ ਹੀ ਆਪਣੇ ਚਾਹਣ ਵਾਲਿਆਂ ਨਾਲ ਇਨਸਾਫ ਕਰਦੇ ਰਹੋ, ਜਿਵੇਂ ਤੁਸੀਂ ਸਾਡੇ ਨਾਲ ਕੀਤਾ। ਇਹ ਸੁਰੈਸ਼ ਸਾਹਿਬ ਦਾ ਪਿਆਰ ਹੈ। ਦੇਖੋ ਮੈਂ ਇੱਕ ਚੀਜ਼ ਗੱਲ ਕਰਨਾ, ਮੇਰੇ ਬਜ਼ੁਰਗ ਨਾ ਚੱਲ ਨਹੀਂ ਸਕਦੇ, ਮੇਰੇ ਉਹ ਨਾ ਨੈਟ ਤੇ ਵਿੰਦੇ ਰਹਿੰਦੇ ਨੇ। ਉਹ ਨਾ ਮੈਂ ਨਾ ਅਗਲੇ ਦਿਨ ਨਾ ਰਾਤ ਨੂੰ ਕੋਈ 11-12 ਦਾ ਟਾਈਮ ਹੈ, ਮੈਂ ਨਾ ਪੂਰਾ, ਤੁਸੀਂ ਜਿਵੇਂ ਕਿ ਵੇਖਿਆ ਮੇਰੇ ਨਾਲ ਮੇਰੇ ਸਾਰੇ ਭਰਾ 15-20 ਆ ਟਾਈਮ ਨਾਲ ਹੀ ਹੁੰਦੇ ਨੇ। ਮੈਂ ਰਾਤ ਨੂੰ 12-1 ਵਜੇ ਘਰ ਪਹੁੰਚਿਆ, ਗੱਡੀਆਂ ਖਲਾਈਆਂ ਨੇ, ਤੇ ਮੈਂ ਨਾ ਇੰਜ ਆਰਾਮ ਨਾਲ ਆਹਿਸਤਾ ਜਿਹਾ ਦਰਵਾਜ਼ਾ ਖੋਲ ਕੇ ਬਜ਼ੁਰਗ ਜਾਗ ਨਾ ਜਾਣ, ਉਹ ਨਾ ਮੋਬਾਈਲ ਤੇ ਲੱਗੇ ਸਨ।
ਅੱਗੋਂ ਤੁਹਾਡੀ ਵੀਡੀਓ ਵੇਂਦੇ ਸਨ ਪਏ ਉਹ ਹੱਸ ਕੇ ਨਾ ਲੇਟੇ ਸਨ ਇਹਨਾਂ ਤੇ ਮੈਂ ਕੀ ਕਰਦੇ ਹੋ ਪਏ ਉਹ ਫਿਰ ਮੈਨੂੰ ਉਹਨਾਂ ਬਾ ਲਿਆ ਉਹਨਾਂ ਕਿਹਾ ਵੇਖ ਮੁੰਡੇ ਦੀ ਗੱਲਾਂ ਸੁਣ ਤੋ ਦੇਖੋ ਜੀ ਐਸਾ ਹੋਣਾ ਚਾਹੀਦਾ ਅੱਜ ਕੱਲ੍ਹ ਅਸੀਂ ਬੜੀਆਂ ਚੀਜ਼ਾਂ ਵੇਖ ਰਹੇ ਹਾਂ ਕਰ ਰਹੇ ਹਾਂ ਅੱਲਾਹ ਤਾਲਾ ਸਾਰਿਆਂ ਦਾ ਇੱਕ ਆਪਣਾ ਹਰ ਬੰਦੇ ਦੀ ਇੱਕ ਆਪਣੀ ਵੇਵ ਹੈ ਮੇਰਾ ਇਹ ਸੋਸ਼ਲ ਮੀਡੀਆ ਤੇ ਕੀ ਚੀਜ਼ ਹੈ ਕਿ ਮੈਂ ਨਾ ਯਾਰ ਕਿਸੇ ਨੂੰ ਤਨਕੀਦ ਨਾ ਕਰੋ ਜਿਹੜੀ ਤੁਹਾਨੂੰ ਸ਼ਾਇਦ ਅੱਛੀ ਲੱਗਦੀ ਹੈ ਕਿਸੇ ਦੀ ਗੱਲ ਚੰਗੀ ਲੱਗਦੀ ਉਹ ਲੈ ਲਓ ਜਿਹੜੀ ਭੈੜੀ ਲੱਗਦੀ ਉਹਨੂੰ ਭੁੱਲ ਜਾਓ ਤਾਂ ਕਰੋ ਛੱਡੋ ਸਹੀ ਗੱਲ ਬਹਿਸ ਵਿੱਚ ਨਾ ਜਾਓ ਤੂੰ ਚੰਗਾ ਮੈਂ ਮਾੜਾ ਤੇ ਇਹ ਸੁਰੈਰ ਸਾਹਿਬ ਤੁਸੀਂ ਜਿਹੜੇ ਮੇਰੇ ਵੇਖਣੇ ਵਾਲੇ ਚਾਹਣੇ ਵਾਲੇ ਮੈਂ ਜ਼ਰੂਰ ਆਖਾਂਗਾ ਇੱਕ ਵਾਰ ਤੁਸੀਂ ਇਹਨਾਂ ਦੇ ਚੈਨਲ ਤੇ ਜਾਣਾ ਇਹ ਤੁਸੀਂ ਜਾ ਕੇ ਇਹਨਾਂ ਦੀ ਵੀਡੀਓ ਵੇਖਣੀਆਂ ਨੇ ਔਰ ਮੈਂ ਤੁਹਾਨੂੰ ਗਰੰਟੀ ਡਾਲਣਾ ਕਿ ਤੁਹਾਨੂੰ ਜਿੰਨੇ ਮੇਰੇ ਤੁਸੀਂ ਵੇਖਣੇ ਵਾਲੇ ਤੁਹਾਨੂੰ ਇੰਨਾ ਕੁ ਮਜ਼ਾ ਆਉਣਾ ਤੁਸੀਂ ਮੇਰਾ ਵੀ ਵੇਖਣਾ ਛੱਡਣਾ ਪਰ ਇਹ ਮੇਰਾ ਭਰਾ ਹੈ ਔਰ ਅੱਛੀ ਚੀਜ਼ ਅੱਛੀ ਗੱਲ ਜਿੱਥੋਂ ਲੱਭੇ ਲੈ ਲੈਣੀ ਚਾਹੀਦੀ ਹੈ ਦੇਖੋ ਮੇਰੇ ਅਸੀਂ ਬਾਹਰ ਰਹਿੰਦੇ ਹਾਂ ਅਸੀਂ ਇਹ ਜਿਹੜਾ ਤੁਸੀਂ ਤੁਹਾਡੇ ਪਿੱਛੇ ਇਹ ਚੀਜ਼ਾਂ ਨਜ਼ਰ ਆ ਰਹੀਆਂ ਨਾ ਇਹ ਹੋ ਗਿਆ ਟਾਈਮ ਰੋਦੇ ਦਾ ਅੱਛਾ ਚਲੋ ਖੋਲੋ ਜਾ ਕੇ ਤੁਸੀਂ ਸਾਰੇ ਚਲੋ ਜਾਓ ਅਸੀਂ ਆਏ ਓਕੇ ਜੀ ਆਜੋ ਤੁਸੀਂ ਚਲੋ ਗੱਲ ਕਰ ਲਓ ਚਲੋ ਅੱਛਾ ਇਹ ਜਿਹੜੀ ਚੀਜ਼ਾਂ ਤੁਹਾਡੇ ਬਾਹਰ ਇਹ ਨਜ਼ਰ ਆ ਰਹੀਆਂ ਨਾ ਪਿੱਛੇ ਜ਼ਿਮੀਂਦਾਰਾ ਸਿਸਟਮ ਇਹ ਅਸੀਂ ਬਾਹਰ ਬੜਾ ਮਿਸ ਕਰਦੇ ਨੇ ਬੰਦੇ ਕਿਉਂ ਸਾਡੇ ਵਾਸਤੇ ਬੜਾ ਹੁੰਦਾ ਕਿ ਬੰਦੇ ਵਹਿੰਦੇ ਨੇ ਇਹ ਚੀਜ਼ਾਂ ਉਹ ਵਹਿੰਦੇ ਆਉਂਦੇ ਨੇ ਯਾਰ ਮਿਸ ਕਰਦੇ ਨੇ ਕਿਉਂ ਕੋਈ 4 ਸਾਲ ਤੋਂ ਉੱਥੇ ਵੇ ਕੋਈ 10 ਸਾਲ ਤੋਂ ਉੱਥੇ ਵੇ ਪੈਸੇ ਜਿੰਨੇ ਵੀ ਕਮਾ ਲਈਏ ਪਰ ਉਹ ਆਪਣੇ ਮੁਲਕ ਦੀ ਇੱਕ ਜਿਹੜੀ ਚੀਜ਼ ਹੈ ਉਹ ਹੁੰਦੀ ਹੈ ਤੇ ਤੁਸੀਂ ਉਹ ਸਾਰਾ ਟੱਚ ਦੇ ਰਹੇ ਹੋ ਮੈਂ ਇਹਨਾਂ ਦੀ ਅਕਸਰ ਵੀਡੀਓ ਵੇਖਦਾ ਰਹਿਣਾ ਹਰ ਚੀਜ਼ ਫਸਲ ਦੇ ਬਾਰੇ ਔਰ ਇਹ ਉਹ ਮੈਂ ਇੱਕ ਤੁਹਾਡੇ ਕੋਲ ਜਿਹੜਾ ਨਾ ਮੈਂ ਤੁਹਾਡੀ ਵੀਡੀਓ ਵੇਖ ਕੇ ਉਹ ਵਸਾ ਕੀਤਾ ਵੀ ਸੀ ਮਕਈ ਤੇ ਮੇਰਾ ਖਿਆਲ ਸੀ ਕਿ ਬਣੀ ਸੀ ਇੱਕ ਨਾ ਵੀਡੀਓ ਉਹ ਫਿਰ ਅਸਾਂ ਅਪਲਾਈ ਵੀ ਕੀਤਾ ਸੀ ਤੁਹਾਡੇ ਨਾਲ ਕਰਕੇ ਉਹ ਖਾਦ ਸ਼ਾਦ ਇਹ ਸੋ ਇਹ ਚੀਜ਼ਾਂ ਨੇ ਬਾਕੀ ਜਿਹੜੇ ਅਸੀਂ ਓਵਰਸੀਜ਼ ਨੇ ਉਹ ਬੜਾ ਮਜ਼ਾ ਆਉਂਦਾ ਔਰ ਅੱਲਾਹ ਤਾਲਾ ਤੁਹਾਨੂੰ ਜੀ ਹੋਰ ਕਾਮਯਾਬ ਕਰੇ ਤੁਹਾਡੇ ਅੱਛੀਆਂ ਹੋਰ ਚੀਜ਼ਾਂ ਹੁੰਦੀਆਂ ਰਹਿਣ ਉਹ ਤੁਹਾਡੇ ਖਾਲ ਤੇ ਬਹਿ ਕੇ ਇਹਨਾਂ ਦੀ ਵੀਡੀਓ ਮੈਂ ਵੇਖੀ ਅਗਲੇ ਦਿਨ ਉਹ ਕ੍ਰਿਕਟ ਵਾਲੀ ਜਿਹੜੀ ਤੁਸੀਂ ਕੀਤਾ ਕ੍ਰਿਕਟ ਵਾਲਿਆਂ ਤੇ ਫੜ ਕੇ ਸਾਨੂੰ ਹੀ ਟੋਰ ਛੜਿਆ ਉਹ ਤੁਸੀਂ ਵੀ ਗੱਲ ਬੜੀ ਬੰਨ ਕੇ ਕਰ ਛੜੀ ਤੇ ਹੁਣ ਮੇਰਾ ਖਿਆਲ ਹੈ ਰੋਜ਼ੇ ਦਾ ਟਾਈਮ ਹੋ ਗਿਆ ਜੀ ਰੋਜ਼ਾ ਸਾਡਾ ਖੁੱਲ ਗਿਆ ਅਸੀਂ ਰੋਜ਼ਾ ਖੋਲ ਲਈ ਤੇ ਫਿਰ ਨਾਲ ਤੁਹਾਨੂੰ ਜੁਆਇਨ ਕਰਨਾ ਇਨਸ਼ਾਅੱਲਾ ਆਓ ਜੀ ਅੱਛਾ ਪਲਾਸਟਿਕ ਨਹੀਂ ਹੈ ਨਹੀਂ ਟਿਸ਼ੂ ਰੂਹ ਦੀ ਬਣੀ ਟਿਸ਼ੂ ਸਾਥ ਅੱਛਾ ਇਹ ਤੁਹਾਡਾ ਰਾਇਸ਼ੀ ਇੱਥੇ ਇਹ ਡੇਰਾ ਸਾਰਾ ਕੁਝ ਇਹੀ ਤੁਸੀਂ ਰੱਖਿਆ ਸਾਰਾ ਪਿੰਡ ਵਿੱਚ ਪਿੰਡ ਤੁਹਾਡਾ ਕਿਹਦੇ ਨਜ਼ਦੀਕ ਹੀ ਇਹ ਪਿੰਡ ਜੀ ਪਾਸੇ ਸਾਡਾ ਪਿੰਡ ਆ ਵੱਡਾ ਪਿੰਡ ਅੱਛਾ ਸਾਡਾ ਪਿੰਡ 'ਚ ਵੜਦੇ ਆ ਤੇ ਕਿੰਨਾ ਰਕਬਾ ਇੱਥੇ ਸਰ ਤੁਹਾਡਾ ਇਹ ਕਹਿ ਲਓ ਵੀ ਸਾਡੇ ਕੋਲ ਮੁਰੱਬਾ ਅੱਛਾ ਮੁਰੱਬਾ ਸੇਲਾ ਹੈ ਇਧਰ ਰੋਦਾ ਖਾ ਬਿਲਾਲ ਭਾਈ ਜਿਹੜੀ ਤੁਸੀਂ ਆਪਣੀ ਵੀਡੀਓ ਨਹੀਂ ਬਣਾਈ ਸੀ ਇੱਕ ਰਾਤ ਦੇ 1 ਵਜੇ 1 to 5 ਦਿਲਵਾਇਆ ਸੀ ਆਪਣੇ ਦੋਸਤ ਨੂੰ ਜਾ ਕੇ ਜੀ ਉਹ ਸਰਵਾ ਸਾਹਿਬ ਨੇ ਵੀਡੀਓ ਦੇਖੀ ਸੀ ਉਹਦੇ ਸਾਡੇ ਦੇਖ ਕੇ ਫੈਨ ਹੋਏ ਸੀ ਇਹ ਰਾਤ ਦੇ 1 ਵਜੇ ਆ ਕੇ ਜਿਹੜਾ ਸ਼ੋਰੂਮ ਓਪਨ ਕਰਾਇਆ ਸੀ ਨਾ ਸਾਡਾ ਸਰ ਪਤਾ ਕੀ ਅੱਗੇ ਵੀ ਦੇਖ ਰਹੇ ਹੁਣ ਵੇਖੋ ਟਾਈਮ ਵੇਖੋ ਉਦੋਂ ਦੇ ਦੇਖਨੇ ਮੇਰੇ ਤੋਂ ਰਾਬਤਾ ਸਾ ਤੁਹਾਨੂੰ ਕਰ ਲਿਆ ਫਿਰ ਤੁਸੀਂ ਸਾਹਮਣੇ ਕੀਤਾ ਤੁਹਾਡਾ ਨੰਬਰ ਲੱਭਣਾ ਕਿਹੜਾ ਸੌਖਾ ਜੀ ਮੇਰਾ ਨੰਬਰ ਵਾਕਈ ਮੇਰਾ ਸਾਡੀ ਤਾਂ ਆਈਡੀ ਨਹੀਂ ਲੱਭਦੀ ਸੌਖੀ ਜੀ origignal ਨੰਬਰ ਕਿਹੜਾ ਲੱਭਣਾ ਸਾਡੀ ਦੇਖੋ ਪਿਆਰ ਹੁੰਦਾ ਹੈ ਚਾਹਤ ਹੁੰਦੀ ਹੈ ਮੈਂ ਲੈ ਲਈ ਬੱਚੇ ਮੈਂ ਨਾ ਕੋਈ ਟਿਕਟੌਕ ਵਾਲਾ ਨਹੀਂ ਮੈਨੂੰ ਜਿਹੜਾ ਬੰਦਾ ਚੰਗਾ ਲੱਗਦਾ ਨਾ ਮੈਂ ਉਹਦੇ ਕੋਲ ਵੀ ਟੁਰ ਜਾਂਦਾ ਵਾਹ ਵਾਹ ਮੈਨੂੰ ਇਹਦੀਆਂ ਨਾ ਫਰਮੈਲਟੀਆਂ ਮੀਡੀਆ ਦੇ ਪਤਾ ਨੇ ਨਾ ਮੈਂ ਕਦੀ ਇਹਦੇ ਵਿੱਚ ਵੜਿਆ ਨਹੀਂ ਆ ਜਿਹੜਾ ਸੇ ਗੱਲ ਠੀਕ ਹੈ ਜੀ। ਮੈਨੂੰ ਸਾਰੀ ਜ਼ਿੰਦਗੀ ਯਾਦ ਰਹੀ ਨਹੀਂ ਮੇਰੀ ਘੋੜੀ ਆ ਰੋਹੀ ਅੱਛਾ ਮਾਸ਼ਾਅੱਲਾ ਅੱਲਾਹ ਤਾਲਾ ਜੀ ਹੋਰ ਕਾਮਯਾਬ ਕਰੇ ਇੱਜ਼ਤ ਵੀ ਰੱਬ ਤਾਂ ਹੀ ਦਿੰਦਾ ਜੀ ਹਾਂਜੀ ਗੱਲ ਪਤਾ ਕੀ ਤੁਹਾਡਾ ਬਲਾਲ ਦੀ ਇੱਕ ਗੱਲ ਹੈ ਜੋ ਵੀ ਉਹ ਨੈਚੁਰਲ ਹੈ ਨਾ ਨਾ ਕੁਝ ਕਿਸੇ ਨੂੰ ਪਤਾ ਜਿੰਨੇ ਵੀ ਛਪਾ ਲੋ ਕਰ ਲੋ ਮਾਸ਼ਾਅੱਲਾ ਇਸ ਸਹੂਲਤ ਕਿਸੇ ਦਿਨ ਉੱਥੇ ਬਨਾਵਟ ਹੁੰਦੀ ਚਲੋ ਯਾਰ ਮੈਂ ਬੰਦ ਕਰੋ ਮੈਂ ਕਹਿੰਦਾ ਹੱਥ ਹੋਣਾ ਕਰੋ ਤੇ ਇੱਧਰ ਆਓ ਆ ਰਹੇ ਜੀ ਆ ਰਹੇ